अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸਐਮਐ ਪੰਜਾਬੀ। ਲੋ ਜੀ ਬਹੁਤ ਬਹੁਤ ਮੁਬਾਰਕ ਹੋਏ। ਇੱਕ ਹੋਰ ਟੈਕਸ ਜਿਹੜਾ ਸਾਡੀਆਂ ਅੱਖਾਂ ਤੋਂ ਓਝਲ ਹੋ ਗਿਆ ਸੀਗਾ ਉਹ ਤੁਹਾਡੇ 'ਤੇ ਲਾਤਾ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਮਾਈ ਜਹਾਜ਼ ਵਾਲੀ, ਮਾਈ ਲਾਹੌਰ ਦਾ ਪਾਣੀ ਕੱਢਣ ਵਾਲੀ, ਮਾਈ ਥੁੱਕ ਵਾਲੀ ਅਤੇ ਮਾਈ ਪੋਟੀਆਂ ਵਾਲੀ। ਹੁਣ ਤੁਸੀਂ ਕਹੋਗੇ ਕਿ ਵੀ ਇਸ ਤੋਂ ਪਹਿਲੇ ਕਿ ਮਾਈ ਪੋਟੀਆਂ ਵਾਲੀ 'ਤੇ ਥੋੜ੍ਹੀ ਰੋਸ਼ਨੀ ਪਾਈ ਜਾਏ, ਇਹ ਮਾਈ ਥੁੱਕ ਵਾਲੀ ਕੀ ਹੈ? ਉਹ ਇਸ ਕਰਕੇ ਕਿ ਬਈ ਮਾਈ ਨੇ ਪੰਜਾਬ 'ਚ ਸੜਕਾਂ 'ਤੇ ਥੁੱਕਣ 'ਤੇ ਵੀ ਪਾਬੰਦੀ ਲਾਈ ਹੈ। ਹਾਂ, ਉਹ ਥੁੱਕ ਵਾਲੀ ਦੀ ਗੱਲ ਕਰ ਰਿਹਾ ਮੈਂ, ਹੋਰ ਕੋਈ ਐਸੀ ਗੱਲ ਬਾਬਾ ਜੀ ਕਹਿੰਦੇ ਨੇ ਕੋਈ ਹੋਰ ਐਸੀ ਗੱਲ ਹੋਈ ਵੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਮੈਂ ਕਿਹਾ ਉਹ ਤਾਂ ਜ਼ਾਹਰ ਹੈ, ਕਿਹਨੂੰ ਇਤਰਾਜ਼ ਹੋ ਸਕਦਾ? ਮਰਨਾ ਕਿਸੇ ਨੇ ਮਾਈ 'ਤੇ ਇਤਰਾਜ਼ ਕਰਕੇ। ਭਾਜੀ ਇੱਧਰ ਤੁਸੀਂ ਮਾਈ 'ਤੇ ਇਤਰਾਜ਼ ਕੀਤਾ ਨਹੀਂ, ਉੱਧਰ ਡਾਲਾ ਆਇਆ ਨਹੀਂ ਅਤੇ ਚੁੱਕ ਕੇ ਤੁਹਾਨੂੰ ਲੈ ਨਹੀਂ ਗਿਆ। ਕੰਮ ਤੁਹਾਡਾ ਫਰਕ, ਇਸ ਕਰਕੇ ਤੁਸੀਂ ਇਖਤਲਾਫ ਨਹੀਂ ਕਰ ਸਕਦੇ। ਹਾਂਜੀ ਆ ਗੱਲ ਕਰ ਸਕਦੇ, ਮੈਂ ਵੀ ਗੱਲ ਹੀ ਕਰ ਰਿਹਾ ਕਿ ਵੀ ਮਾਈ ਪੋਟੀਆਂ ਵਾਲੀ ਜਿਹੜੀ ਹੈ ਬਈ ਗੋਬਰ ਵਾਲੀ ਤਾਂ ਸੀਗੀ ਪਹਿਲੇ, ਸਾਨੂੰ ਪਤਾ ਵੀ ਗੋਬਰ 'ਤੇ ਟੈਕਸ ਲਾਇਆ ਉਹਨੇ। ਹੁਣ ਮਾਈ ਨੇ ਬੰਦਿਆਂ ਦੀਆਂ ਪੋਟੀਆਂ 'ਤੇ ਵੀ ਟੈਕਸ ਲਾਇਆ। ਉਹ ਬਾਬਾ ਜੀ ਟੋਇਲਟ 'ਤੇ ਟੈਕਸ ਲਾਤਾ ਮਾਈ ਨੇ। ਹਾਂਜੀ ਮਰ ਮਾਈ ਨੇ, ਮਾਈ ਹਕੂਮਤ ਨੇ ਤੁਸੀਂ ਕਹਿ ਲਓ ਕਿ ਬਈ ਹੁਣ ਜਿੰਨੇ ਵੀ ਤੁਹਾਡੇ ਟੋਇਲਟ ਆ, ਹਾਂ ਜਿਹੜਾ ਵੀ ਤੁਸੀਂ ਹਿਸਾਬ ਲਾ ਲਓ। ਹੁਣ ਪਹਿਲੇ ਤੁਸੀਂ ਡਾਕਟਰ 'ਤੇ ਜਾਂਦੇ ਹੁੰਦੇ ਸੀਗੇ ਹੈ ਨਾ, ਕਿ 3-4 ਦਿਨ ਬਾਅਦ ਡਾਕਟਰ 'ਤੇ ਗਏ, ਡਾਕਟਰ ਨੇ ਚੈੱਕ ਕੀਤਾ, ਉਹਨੇ ਕਿਹਾ ਹਾਂਜੀ ਕੀ ਹੋਇਆ? ਤੁਸੀਂ ਕਿਹਾ ਡਾਕਟਰ ਸਾਹਿਬ ਕਬਜ਼ ਹੋਈ ਹੈ। ਡਾਕਟਰ ਸਾਹਿਬ ਕਬਜ਼ ਨਹੀਂ, ਕੋਈ ਹਕੀਮ ਕੋ ਜਾ ਰਿਹਾ, ਨਾਸਤਾ ਭੱਜਦਾ ਫਿਰ ਰਿਹਾ, ਹਕੀਮ ਸਾਹਿਬ ਕਬਜ਼ ਹੋ ਗਈ, ਕਬਜ਼ ਨਹੀਂ ਖੁੱਲ੍ਹੀ। ਉਹ ਹਕੀਮ ਨੇ ਦਵਾਈਆਂ ਦਿੱਤੀਆਂ, ਦਵਾਈਆਂ ਦੇ ਕੇ ਫਿਰ ਉਹ ਜੂੰ ਖੁੱਲ੍ਹੀ, ਫਿਰ ਕਬਜ਼। ਉਹ ਬੰਦਾ ਫਿਰ ਟੋਇਲਟ 'ਚ ਨਹੀਂ, ਇੱਕ ਵਾਰੀ ਜਾ, 2 ਵਾਰੀ ਜਾ, 3 ਵਾਰੀ, ਫਿਰ ਲਾਈਨ ਲੱਗੀ ਹੁੰਦੀ। ਅਤੇ ਉਹ ਹੁਣ ਤੁਸੀਂ ਉਲਟਾ ਹਿਸਾਬ, ਹੁਣ ਤੁਸੀਂ ਉਹ ਡਾਕਟਰ ਕੋਲ ਜਾਓਗੇ ਜਾਂ ਹਕੀਮ ਕੋ, ਜਾਂ ਜਿਹੜੇ ਕੋਲ ਵੀ ਜਾਓਗੇ, ਬਾਬੇ ਕਹਿੰਦੇ ਜਿਹਦੇ ਕੋਲ ਕੀ, ਅਸੀਂ ਹਕੀਮ ਜਾਂ ਡਾਕਟਰ 'ਤੇ ਜਾਵਾਂਗੇ, ਜਿਹੜਾ ਕੀ ਹੋਰ ਅਸੀਂ ਕਿਤੇ ਕੋਲ ਜਾਣਾ? ਹੋਰ ਕੌਣ ਆ ਜਿਹੜਾ ਕਬਜ਼ ਬੰਦ ਕਰ ਸਕਦਾ? ਮੈਂ ਬਾਬਾ ਜੀ ਫੀਲਡ ਮਾਰਸ਼ਲ ਅੱਜ ਕੱਲ੍ਹ ਵੀ ਕਬਜ਼ ਬੰਦ ਕਰ ਰਿਹਾ, ਪੂਰੇ ਪਾਕਿਸਤਾਨੀਆਂ ਦੀ ਕਬਜ਼ ਬੰਦ ਕੀਤੀ ਗਈ ਅਗਲੇ ਨੇ, ਜੋ ਜ਼ੁਲਮ ਨੇ ਕੀਤਾ ਹੋਇਆ ਉਹ ਹਿਸਾਬ ਨਾਲ ਬਾਬਾ ਜੀ ਕਹਿੰਦੇ ਨਹੀਂ ਵੀ ਉਹ ਰਿਹਾ ਹਕੀਮਾਂ ਤੱਕ ਹੀ ਠੀਕ ਆ। ਹੁਣ ਤੁਸੀਂ ਜਾਓਗੇ ਹਕੀਮ ਕੋ, ਡਾਕਟਰ ਸਾਹਿਬ ਕੋ, ਡਾਕਟਰ ਸਾਹਿਬ ਪੈਸੇ ਮੁੱਕ ਗਏ, ਕਬਜ਼ ਦੀ ਦਵਾਈ ਦਿਓ। ਉਹ ਖੋਲ੍ਹਣ ਨਹੀਂ ਦੇਗਾ, ਤੁਸੀਂ ਕਹਿੰਦੇ ਨਹੀਂ ਕਬਜ਼ ਕਰਨ ਵਾਲੀ ਦਵਾਈ ਦਿਓ ਡਾਕਟਰ ਸਾਹਿਬ। ਅਸੀਂ ਅਫੋਰਡ ਨਹੀਂ ਕਰ ਸਕਦੇ ਡਾਕਟਰ ਸਾਹਿਬ ਟੋਇਲਟ ਜਾਣਾ, ਕਿਉਂਕਿ ਮਾਈ ਪੋਟੀਆਂ ਵਾਲੀ ਨੇ ਪੋਟੀ ਟੈਕਸ ਲਾਤਾ। ਹੋਏ ਕੀ ਦੌਰ ਆ ਗਿਆ ਪਾਕਿਸਤਾਨ 'ਤੇ, ਉਹ ਪੋਟੀ ਟੈਕਸ ਲੱਗ ਗਿਆ ਤੁਹਾਡੇ 'ਤੇ। ਅੱਲਾ ਮਾਫ ਕਰੇ। ਉਹ ਤੁਸੀਂ ਕੀ ਕਰੋਗੇ? ਬਾਬਾ ਜੀ ਕਹਿੰਦੇ ਕਰਨਾ ਕੀ, ਲੋਟਾ ਇੱਕ ਲੈ ਲਾਂਗੇ ਪਲਾਸਟਿਕ ਦਾ, ਹਾਂ 10 ਰੁਪਏ ਦਾ ਆ ਜਾਂਦਾ। ਮੈਂ ਕਹਿੰਦੀ ਬਾਬਾ ਜੀ ਉਦੋਂ ਦੇ 10, ਹੁਣ ਮੈਂ 100-150 ਦਾ ਆਉਂਦਾ ਹੋਣਾ ਲੋਟਾ ਪਲਾਸਟਿਕ ਦਾ। ਬਾਬਾ ਜੀ ਕਹਿੰਦੇ ਉਹ ਲੈ ਕੇ ਤੇ ਜੰਗਲਾਂ ਨੂੰ ਨਿਕਲ ਜਾਇਆ ਕਰਨਾ। ਹਾਂ ਗਲੀਆਂ ਬਾਜ਼ਾਰਾਂ 'ਚ ਹੁਣ ਤੁਹਾਨੂੰ ਨਜ਼ਰ ਆਇਆ ਕਰਨੇ ਤੋਹਫੇ ਪਏ ਹੋਏ। ਉਹ ਪੁਰਾਣਾ ਦੌਰ ਨਹੀਂ, ਬਲਕਿ ਹੁਣ ਵੀ ਖੇਤਾਂ 'ਚ ਕਿਤੇ ਨਿਕਲ ਜਾਓ, ਅੱਗੇ ਤੋਹਫੇ ਹੁੰਦੇ ਸੀ। ਹੁਣ ਕੋਈ ਕਹੇ ਯਾਰ ਰੋਟੀ ਖਾਣ ਲੱਗਾ ਸੀ, ਯਾਰ ਉਹ ਯਾਰ ਤੁਹਾਡੀ ਰੋਟੀ ਆਪਣੀ ਜਗ੍ਹਾ 'ਤੇ, ਪਰ ਪੋਟੀ ਟੈਕਸ ਲੱਗ ਗਿਆ। ਹੁਣ ਕੀ ਕਰੀਏ ਦੱਸੋ? ਤੁਸੀਂ ਰੋਟੀ ਘੱਟ ਖਾਓ, ਹੁਣ ਘੱਟ ਰੋਟੀ ਖਾਓਗੇ ਅਤੇ ਘੱਟ ਟੋਇਲਟ ਜਾਣਾ ਪਏਗਾ ਅਤੇ ਘੱਟ ਟੈਕਸ ਦੇਣਾ ਪਏਗਾ। ਜ਼ਿਆਦਾ ਰੋਟੀ ਖਾਓਗੇ ਅਤੇ ਫਿਰ ਜ਼ਿਆਦਾ ਹਿਸਾਬ ਕਿਤਾਬ ਲਾਉਣਾ ਪਏਗਾ, ਅਤੇ ਫਿਰ ਜ਼ਿਆਦਾ ਪੋਟੀ ਆਏਗੀ ਅਤੇ ਫਿਰ ਜ਼ਿਆਦਾ ਟੋਇਲਟ ਜਾਣਾ ਪਏਗਾ। ਇਸ ਕਰਕੇ ਭਾਈ ਆਪਣਾ ਹਿਸਾਬ ਕਿਤਾਬ ਦੇਖ ਕੇ ਜ਼ਰਾ ਨਾ ਉਹ ਚੱਲੋ। ਅਤੇ ਉਹ ਹੁਣ ਜਿਹੜਾ ਦੌਰ ਦੁਬਾਰਾ ਫਿਰ ਉਹ ਜੰਗਲਾਂ ਵਾਲਾ ਆ ਗਿਆ, ਜੰਗਲ ਜਲੇਬ ਵਾਲਾ, ਅਤੇ ਉਹ ਹੁਣ ਜਿਹਨਾਂ ਦੇ ਘਰ ਦੇ ਕੋਲ ਜੰਗਲ ਹੈ ਉਹਦਾ ਬਚ ਜਾਣਗੇ, ਜਿਹਨਾਂ ਦੇ ਨਹੀਂ ਹੈ ਹਾਂ ਉਹ ਫਿਰ ਰਾਤ ਨੂੰ ਛੁਪ ਛੁਪਾ ਕੇ ਨਿਕਲਿਆ ਕਰਨਗੇ। ਹਾਂ ਪੋਟੀ ਕਿਤੇ ਇੱਧਰ ਉੱਧਰ ਕਰਕੇ ਅਤੇ ਫਿਰ ਆ ਜਾਇਆ ਕਰਨਗੇ, ਵੀ ਪਤਾ ਨਾ ਲੱਗੇ ਕਿਸੇ ਨੂੰ ਹਾਂ ਕਿ ਵੀ। ਲੇਕਿਨ ਅੱਜ ਦੀ ਗੱਲ ਨਹੀਂ ਕਿ ਜਿਹੜੀ ਮਾਈ ਆ ਨਾ, ਮਾਈ ਨੇ ਜਿਹੜਾ ਟੈਕਸ ਲਾਇਆ ਤੁਹਾਡੇ 'ਤੇ ਪੋਟੀ ਟੈਕਸ, ਉਹ ਇੱਦਾਂ ਨਹੀਂ ਕਿ ਮਾਈ ਨੇ ਟੈਕਸ ਲਾਤਾ ਅਤੇ ਮਾਈ ਭੁੱਲ ਗਈ, ਮਾਈ ਕਹਿ ਦੇਗੀ ਵੀ ਜਿਹੜਾ ਜਿੰਨੀ ਪੋਟੀ ਕਰ ਰਿਹਾ ਵਾ ਉਹਨਾਂ ਦਾ ਟੈਕਸ ਦੇਈ ਜਾਵੇ। ਇੱਦਾਂ ਨਹੀਂ ਹੋਣਾ। ਮਾਈ ਨੇ ਸਪੈਸ਼ਲ CCTV ਕੈਮਰੇ ਲਵਾਏ। ਹਾਂ ਉਹਨੇ ਫੜ ਲੈਣਾ ਤੁਹਾਨੂੰ ਕਿ ਵੀ ਆਹ ਜਿਹੜਾ ਬਾਹਰੋਂ ਕਰਕੇ ਗਿਆ ਇਹ 'ਤੇ ਵੀ ਟੈਕਸ, ਡਬਲ ਟੈਕਸ ਠੋਕੋ ਜਿਹੜਾ ਬਾਹਰੋਂ ਕਰਕੇ ਗਿਆ। ਬਾਬਾ ਜੀ ਕਹਿੰਦੇ ਯਾਰ ਘਰ ਦੇ ਟੋਇਲਟ 'ਚ ਵੀ ਲਾਤਾ ਟੈਕਸ। ਮੈਂ ਕਿਹਾ ਹਾਂਜੀ ਘਰ ਦੇ ਟੋਇਲਟ 'ਚ ਵੀ ਤਕਰੀਬਨ ਲੱਗ ਹੀ ਗਿਆ ਸਮਝੋ। ਹਜੇ ਫਿਲਹਾਲ ਉਹਨੇ ਬਾਹਰ ਲਾਇਆ ਕਿ ਵੀ ਬਾਹਰ ਜਿੰਨੇ ਵੀ ਆਪਣਾ ਹੌਸਪੀਟਲ ਨੇ, ਜਿੰਨੇ ਵੀ ਰੈਸਟੋਰੈਂਟ ਨੇ,
ਜਿੰਨੇ ਵੀ ਬਾਹਰ ਜਿਹੜੇ ਉਹ ਬਣੇ ਨਹੀਂ ਹੁੰਦੇ, ਬਾਹਰ ਅਕਸਰ ਤੁਸੀਂ ਦੇਖਿਆ ਹੁੰਦਾ ਉਹ ਆਪ ਟੋਇਲਟ ਬਣਾਏ ਹੁੰਦੇ ਅਤੇ ਬਾਹਰ ਇੱਕ ਬੰਦਾ ਬੈਠਾ ਹੁੰਦਾ ਡੰਡਾ ਲੈ ਕੇ, ਉਹ ਲਿਖਿਆ ਹੁੰਦਾ ਕਿ ਛੋਟਾ 5 ਰੁਪਏ ਵੱਡਾ 10 ਰੁਪਏ। ਉਹ ਇੱਦਾਂ ਹੀ ਲੱਗਦਾ ਜਿੱਦਾਂ ਕੋਈ ਰੇਹੜੀ ਲਾ ਕੇ ਕੋਈ ਸ਼ਰਬਤ ਦਾ ਗਲਾਸ ਵੇਚ ਰਿਹਾ। ਬਾਬਾ ਜੀ ਕਹਿੰਦੇ ਫਲੂਦੇ ਵਾਲਾ ਹਿਸਾਬ ਹੋ ਗਿਆ। ਮੈਂ ਕਿਹਾ ਨਹੀਂ ਯਾਰ, ਫਲੂਦਾ ਹੋਰ, ਰੋਟੀ ਕਰਨੀ ਹੋਰ, ਕੀ ਮਿਕਸ ਕਰੀ ਜਾਂਦੇ ਫਲੂਦੇ ਤੇ ਦਿਲ ਖਰਾਬ ਕਰਾਈ ਜਾਂਦੇ। ਬਾਬਾ ਜੀ ਯਾਰ ਕੀ ਗੱਲ ਕਰਦੇ, ਇੰਨੀਆਂ ਗਰਮੀਆਂ ਅੱਗੇ ਲੋਕੀ ਅੱਗੇ ਜਿਹੜਾ ਨਾ ਤੰਗ ਆਏ ਪਏ ਗਰਮੀ ਜਾ ਕੇ ਫਲੂਦਾ ਖਾਂਦੇ, ਤੁਸੀਂ ਹੁਣ ਫਲੂਦੇ ਨੂੰ ਕਿਸੇ ਹੋਰ ਚੀਜ਼ ਨਾਲ ਮਿਲਾਤਾ। ਹੁਣ ਲੋਕੀ ਕਹਿਣਗੇ ਯਾਰ ਹੁਣ ਕੀ ਫਲੂਦਾ ਖਾਈਏ ਅਸੀਂ, ਨਾ ਕਰ ਬਾਬਾ ਜੀ ਨੇ ਕਿਹੜਾ ਕੰਮ ਕੀਤਾ। ਲੇਕਿਨ ਖੈਰ ਆਹ ਟੈਕਸ ਜਿਹੜਾ ਉਹਨੇ ਲਾਤਾ ਜਨਾਬ ਹਸਪਤਾਲਾਂ 'ਤੇ ਵੀ। ਹੁਣ ਤੁਸੀਂ ਕਹਿ ਲਓ ਕਿ ਹੁਣ ਤੁਸੀਂ ਅਗਰ ਹਸਪਤਾਲ ਗਏ ਹੋ ਨਾ, ਦੇਖੋ ਆਹ ਐਡੇ ਚੰਗੇ ਨਹੀਂ ਕਿ ਰੈਸਟੋਰੈਂਟ ਹਸਪਤਾਲ ਹੋ ਗਏ ਜਾਂ ਅਵਾਮੀ ਪਲੇਸਿਸ ਹੋ ਗਈਆਂ 5 ਰੁਪਏ ਵਾਲਾ 10 ਰੁਪਏ ਵਾਲਾ, ਉਹ ਤਾਂ ਫਿਰ ਵੀ ਖੁੱਲ੍ਹਾ ਰਹਿਣਗੀਆਂ। ਉਹ ਜਿਹੜਾ 5 ਰੁਪਏ ਛੋਟਾ ਵੱਡਾ 10 ਰੁਪਏ ਦਾ ਗਲਾਸ, ਜਿਹੜਾ ਗਲਾਸ ਹੀ ਕਹਿ ਲਓ, ਉਹ ਜਿਹੜੇ ਆ ਉਹ ਤਾਂ ਇਜ਼ਾਫਾ ਕਰ ਦੇਣਗੇ ਆਪਣੀ ਪ੍ਰਾਈਸ। ਉਹ ਜਿਹੜਾ 5 ਰੁਪਏ ਉਹ 15 ਰੁਪਏ ਹੋ ਜਾਏਗਾ। ਚਲੋ ਜੀ 15 ਰੁਪਏ ਛੋਟਾ ਅਤੇ 30 ਰੁਪਏ ਵੱਡਾ, ਉਹ ਤਾਂ ਇੱਦਾਂ ਚੱਲ ਜਾਣਗੇ, ਟੈਕਸ ਦੇ ਦੇਣਗੇ। ਲੇਕਿਨ ਆ ਜਿਹੜੇ ਹੋਸਪੀਟਲ ਆ, ਰੈਸਟੋਰੈਂਟ ਆ, ਦੇਖੋ ਇਹ ਤਾਂ ਪੈਸੇ ਨਹੀਂ ਨਾ ਲੈਂਦੇ। ਤੁਸੀਂ ਜਦੋਂ ਜਾਓ ਰੈਸਟੋਰੈਂਟ 'ਤੇ ਵਾਸ਼ਰੂਮ ਯੂਜ਼ ਕਰਨਾ, ਟੋਇਲਟ, ਅਤੇ ਉਹ ਤਾਂ ਫਰੀ ਹੁੰਦਾ, ਤੁਸੀਂ ਯੂਜ਼ ਕਰੋ। ਹੁਣ ਜਾਂ ਤਾਂ ਉਹ ਟੈਕਸ ਲਾਉਣਗੇ ਉਹਦੇ 'ਤੇ, ਤੁਹਾਨੂੰ ਕਹਿਣਗੇ ਕਿ ਬਾਹਰ ਉੱਥੇ ਵੀ ਬੰਦਾ ਖੜਾ ਕਰ ਦੇਣਗੇ, ਹਸਪਤਾਲ ਦੇ ਬਾਹਰ ਵੀ, ਟੋਇਲਟ ਰੈਸਟੋਰੈਂਟ ਦੇ ਬਾਹਰ ਵੀ ਬੰਦਾ ਖੜਾ ਹੋਏਗਾ, ਜਾਂ ਟੋਕਨ ਵਾਲਾ ਹਿਸਾਬ ਹੋਏਗਾ, ਟੋਕਨ ਪਾਓ ਅਤੇ ਤੁਸੀਂ ਲਓ। ਅਤੇ ਉਹ ਐਡੀ ਗੱਲ ਨਹੀਂ ਕਿ ਟੈਕਸ ਦੇਖੋ ਆ ਆਪਣਾ ਨੋਰਮਲ ਪਲੇਸਿਸ 'ਤੇ ਨਹੀਂ, ਲੇਕਿਨ ਜਿਹੜੇ ਖਾਸ ਸਿਟੀ ਸੈਂਟਰ ਹੁੰਦੇ ਨੇ, ਜਿੱਦਾਂ ਲੰਡਨ ਸਿਟੀ ਸੈਂਟਰ ਆ, ਇੱਥੇ ਜਿਹੜਾ ਨਾ ਉਹਨਾਂ ਨੇ ਲਾਏ ਹੁੰਦੇ ਆ ਬੈਰੀਅਰਸ। ਹਾਂ ਉਹ ਲੇਕਿਨ ਉਹ ਪ੍ਰਾਈਜ਼ ਇੱਦਾਂ ਹੁੰਦੀ ਉਹਨਾਂ ਦੀ ਬਣੀ ਹੋਈ ਕਿ ਬਈ 20 ਪੈਣੀਆਂ ਪਾਓ ਜਾਂ 1 ਪਾਊਂਡ ਜ਼ਿਆਦਾ ਤੋਂ ਜ਼ਿਆਦਾ ਪਾਓ, 50 ਪੈਣੀਆਂ 1 ਪਾਊਂਡ ਪਾਓ, ਜਾ ਕੇ ਜੋ ਮਰਜ਼ੀ ਕਰੋ ਅੰਦਰ, ਜੋ ਮਰਜ਼ੀ। ਮੇਰਾ ਮਤਲਬ ਹੈ ਕਿ ਜੋ ਕਰਨ ਵਾਲਾ ਕੰਮ ਉਹ ਕਰੋ। ਵੈਸੇ ਲੋਕ ਹੋਰ ਵੀ ਬਹੁਤ ਸਾਰੇ ਕੰਮ ਕਰ ਰਹੇ ਹੁੰਦੇ ਉੱਥੇ ਕਿਹੜੇ ਬਗੈਰ ਬੇਸ਼ਰਮ ਲੋਕ, ਅਸਲ ਦੇ ਵਿੱਚ ਜੋ ਬਣਾਇਆ ਹੋਇਆ। ਲੇਕਿਨ ਆਹ ਜਿਹੜਾ ਆਪਣਾ ਹੋਸਪੀਟਲ, ਰੈਸਟੋਰੈਂਟ, ਸਾਰਾ ਕੁਛ ਆ, ਇਹਨਾਂ ਨੇ ਈਜ਼ੀ ਹੱਲ ਕੀ ਹੋਣਾ ਇਹਨਾਂ ਦਾ? ਈਜ਼ੀ ਹੱਲ ਇਹ ਵਾ ਕਿ ਇਹਨਾਂ ਨੇ ਲਾ ਦੇਣੇ ਨੇ ਤਾਲੇ। ਹਾਂਜੀ, ਉੱਥੇ ਹੁਣ ਜਿਹੜਾ ਜਾਇਆ ਕਰਨਾ ਉਹਨੇ ਕਹਿਣਾ ਅੱਗੇ ਗਿਆ ਤਾਂ ਅੱਗੇ ਤਾਲਾ, ਅੱਗੇ ਲਿਖਿਆ ਹੋਣਾ ਭਾਅ ਜੀ ਆਊਟ ਆਫ ਆਰਡਰ ਆ। ਐਕਚੁਅਲੀ ਆਊਟ ਆਫ ਆਰਡਰ ਹੋਣਾ ਨਹੀਂ ਉਹ ਟੈਕਸ ਦੀ। ਹੁਣ ਟੈਕਸ ਕੌਣ ਦੇਵੇ? 2500 ਟੈਕਸ ਮਹੀਨਾ, ਅੰਦਾਜ਼ਾ ਕਰੋ, ਸਾਲ ਦਾ ਵੀ ਨਹੀਂ। ਬੰਦਾ ਕਹੇ ਨਾ ਯਾਰ ਸਾਲ ਦਾ ਟੈਕਸ ਹੈ, ਚਲੋ ਕੋਈ ਨਹੀਂ ਯਾਰ ਹਿਸਾਬ ਦਾ, 2500 ਮਹੀਨਾ। ਬਾਬਾ ਜੀ ਕਹਿੰਦੇ ਯਾਰ ਇਹ ਤਾਂ ਸਿਆਪਾ ਪੈ ਗਿਆ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਇਹ ਪਹਿਲੇ ਦੱਸਿਆ ਨਹੀਂ ਕਿ ਮਹੀਨੇ ਦਾ 2500। ਮੈਂ ਕਿਹਾ ਹਾਂਜੀ ਮਹੀਨੇ ਦਾ। ਬਾਬਾ ਜੀ ਕਹਿੰਦੇ ਉਹ ਫਿਰ ਜਿਹੜਾ ਤੂੰ 15 ਰੁਪਏ ਵਧਾਇਆ ਨਾ ਉਹਦੇ ਛੋਟੇ ਦੇ ਅਤੇ 30 ਰੁਪਏ ਦੇ ਵੱਡੇ ਦੇ, ਬਾਬਾ ਜੀ ਕਹਿੰਦੇ ਉਹ 130 ਰੁਪਏ ਆ। 100 ਵਧਾਓ ਨਾ, ਵੱਡਾ 130 ਰੁਪਏ, ਹਾਂ ਛੋਟਾ 130 ਅਤੇ ਵੱਡਾ 260। ਇੱਦਾਂ ਦਾ ਹਿਸਾਬ ਲੱਗਣਾ ਬਾਹਰ। ਇਹ ਤੁਸੀਂ ਦੇਖ ਲਓ, ਤੁਹਾਡੀ ਜੇਬ 'ਤੇ ਡਾਕਾ ਪੈਣਾ। ਜਾਂ ਫਿਰ ਆਸਾਨ ਹੱਲ ਜਿਹੜਾ ਹੈ ਵਾ ਕਿ ਉਹ ਨਾਲ ਆਪਣੇ ਰੱਖੋ ਛਾਪਰ। ਛਾਪਰ ਰੱਖੋ, ਕਿਉਂਕਿ ਛਾਪਰ ਦਾ ਪਤਾ ਨਹੀਂ ਲੱਗਦਾ ਕਿ ਵੀ ਬਾਬੇ ਕਹਿੰਦੇ ਯਾਰ ਛਾਪਰ ਲੀਕ ਵੀ ਹੋ ਸਕਦਾ। ਮੈਂ ਕਿਹਾ ਚਲੋ ਲੀਕ ਹੋਇਆ ਯਾਰ, ਉਹਦੀ 'ਚ ਕਿਹੜੀ ਗੱਲ ਹੈ ਐਡੀ ਵੱਡੀ ਬਣਾ ਕੇ? ਵੀ ਚਲੋ ਤੁਸੀਂ ਆਪਣਾ ਕੰਮ ਤਾਂ ਕਰ ਲਿਆ ਨਾ, ਬਾਕੀ ਛਾਪਰ ਘੁਮਾ ਕੇ ਸੁੱਟੋ। ਠੱਕ ਕਰਕੇ ਜਾ ਕੇ ਆ ਮਾਈ ਦੇ ਘਰ ਜਾ ਕੇ ਸੁੱਟ ਕੇ ਆਓ, ਬਲਕਿ ਫਿਰ ਮਾਈ ਵਾਲਾ ਫੜ ਸਾਡੇ ਨੂੰ ਆਹ ਟੈਕਸ ਤੇਰਾ ਪੋਟੀ ਟੈਕਸ ਠਾ ਕਰਕੇ ਮਾਰੋ। ਛਾਪਰ ਜਿਹੜੇ ਆ ਮਾਈ ਦੇ ਘਰ ਉੱਡਦੇ ਫਿਰੋ, ਇਹ ਹੋ ਸਕਦਾ। ਲੇਕਿਨ ਆਹ ਬਗੈਰਤੀ ਬੇਸ਼ਰਮੀ ਸਿਰਫ ਇੱਥੇ ਤੱਕ ਕਾਇਮ ਨਹੀਂ ਰਹਿਣੀ, ਕਿਉਂਕਿ ਕੋਈ ਨਾ ਕੋਈ ਜੁਗਾੜ ਲੋਕਾਂ ਨੇ ਲੱਭ ਲੈਣਾ। ਉਹ ਇੱਧਰ ਉੱਧਰ ਤੋਹਫੇ ਤਹਾਇਫ ਲੱਭਣੇ, ਉਹ ਫਿਰ ਆਇਆ ਕਿਸੇ ਦੇ ਘਰ ਵੜ ਕੇ ਕਰ, ਫਿਰ ਮਾਈ ਨੇ ਘਰਾਂ 'ਚ ਵੜਨਾ। ਫਿਰ ਘਰਾਂ ਦੇ ਜਿਹੜੇ ਟੋਇਲਟ ਆ ਉਹਦੇ 'ਚ ਵੀ ਟੈਕਸ ਲੱਗਿਆ ਕਰੇਗਾ। ਔਰ ਮਾਈ ਤੁਹਾਨੂੰ ਪਤਾ ਪਹਿਲੇ ਹੀ ਹੁਸ਼ਿਆਰ ਆ CCTV ਕੈਮਰੇ ਲਾਉਣ ਵਿੱਚ, CCTV ਕੇ ਕੈਮਰੇ ਲਾਉਣ ਵਿੱਚ। ਉਹ ਫਿਰ ਕੈਮਰਾ ਵੀ ਲਾਇਆ ਕਰੇਗੀ ਟੋਇਲਟ 'ਚ। ਬਾਬਾ ਜੀ ਕਹਿੰਦੇ ਬਾਹਰ ਕੇ ਅੰਦਰ। ਮੈਂ ਬਾਬਾ ਜੀ ਲਾਜ਼ਮੀ ਗੱਲ ਹੈ ਕਿ ਅੰਦਰ ਹੀ ਲਾਏਗੀ। ਬਾਬਾ ਜੀ ਕਹਿੰਦੇ ਯਾਰ ਇਹਦਾ ਕੀ ਫਾਇਦਾ? ਮੈਂ ਕਿਹਾ ਬਾਬਾ ਜੀ 2 ਫਾਇਦੇ ਨੇ, ਇੱਕ ਤਾਂ ਟੈਕਸ ਆਊਗਾ, ਦੂਜਾ ਕਿ ਗੰਦੀ ਫਿਲਮ ਵੀ ਬਣ ਜਾਏਗੀ। ਮੇਰਾ ਮਤਲਬ ਕਿ ਮਹਿੰਗੀ ਫਿਲਮ, ਗੰਦੀ ਨਹੀਂ ਕਹਿਣਾ ਚਾਹੀਦਾ, ਮਹਿੰਗੀ ਫਿਲਮ ਵੀ ਬਣ ਜਾਏਗੀ। ਚਲੋ ਜੀ ਆਹ ਹੁਣ ਹਕੂਮਤ ਦੇ ਖਿਲਾਫ ਕੋਈ ਬੰਦਾ ਬੋਲ ਵੀ ਨਹੀਂ ਸਕਦਾ ਕਿ ਵੀ ਫਿਲਮ ਬਣ ਗਈ। ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੋਏਗਾ ਭਾਈ। ਕੋਈ ਉਮੀਦ ਨਹੀਂ ਰੱਖੀ ਜਾ ਸਕਦੀ, ਕੋਈ ਬਈਦ ਨਹੀਂ ਰੱਖੀ, ਕਹਿੰਦੇ ਬਈਦ, ਹਾਂ ਕੋਈ ਬਈਦ ਨਹੀਂ ਹੈ ਹਕੂਮਤ ਤੋਂ ਕਿ ਇਹ ਕੰਮ ਵੀ ਕਰ ਗੁਜ਼ਰਨ। ਅਤੇ ਉਹ ਮੁਬਾਰਕ ਹੋਵੇ ਤੁਹਾਨੂੰ ਸਾਹਿਬ ਨੂੰ, ਪੋਟੀ ਟੈਕਸ ਲੱਗ ਗਿਆ। ਅਤੇ ਮਾਈ ਪੋਟੀਆਂ ਵਾਲੀ ਜਿਹੜੀ ਆ ਆਪ ਗਿਆ ਵਾ, ਸਮਝ ਨਹੀਂ ਆਉਂਦੀ ਮਾਈ ਗਈ ਕਿੱਥੇ, ਮਾਈ ਕੋਈ ਨਹੀਂ ਬਾਹਰ ਆ ਰਹੀ। ਅਤੇ ਆਹ ਮਾਈ ਦੀ ਜਿਹੜੀ CCD ਆ, ਇਹਨੇ ਵੀ ਜਿਹੜੇ ਗੁੱਲ ਖਿਲਾਏ ਉਹ ਤਾਂ ਮੈਂ ਆਪਣਾ ਉਰਦੂ ਵੀਲੌਗ ਦੇ ਵਿੱਚ ਮੈਂ ਇੱਕ ਅੱਛਾ ਭਲਾ ਇਹਦੇ 'ਤੇ ਮੈਂ ਕਰ ਦਿੱਤਾ, ਥੋੜ੍ਹਾ ਜਿਹਾ ਸੰਜੀਦਾ ਜਿਹਾ ਵੀ
ਕੰਮ ਕਿ ਬਈ ਆ ਕਿਹੜੀ ਬੇਗੈਰਤੀ ਬੇਸ਼ਰਮੀ ਜਿਹੜੀ ਨਾ ਫੈਲਾਈ ਹੋਈ। ਲੇਕਿਨ ਮਾਈ ਬਿਲਕੁਲ ਗਾਇਬ, ਉਹ ਸਮਝ ਨਹੀਂ ਆ ਰਹੀ ਕੀ ਹੋਇਆ ਉਹਨੂੰ। ਅਤੇ ਉਹ ਬਾਬਾ ਜੀ ਨੇ ਦੱਸਿਆ, ਬਾਬਾ ਜੀ ਕਹਿੰਦੇ ਉਹ ਯਾਰ ਜਿਹੜਾ ਉਹ ਆਈ ਨਹੀਂ ਸੀ ਉੱਧਰੋਂ ਹੋ ਕੇ, ਉਹ ਕੀ ਨਾਮ ਕਜ਼ਾਕਿਸਤਾਨ ਤੋਂ, ਨਹੀਂ ਉਹ ਅਜ਼ਰਬਾਈਜਾਨ ਤੋਂ, ਅਜ਼ਰਬਾਈਜਾਨ ਵਾਲਾ ਮੁਲਕ, ਅਜ਼ਰਬਾਈਜਾਨ ਦਾ ਮੁਲਕ ਜਿਹੜਾ ਇਹਨਾਂ ਦਾ, ਉੱਥੋਂ ਜਿਹੜਾ ਬੈਂਗਣ ਖਾ ਕੇ ਆਈ ਸੀ। ਅਤੇ ਬਾਬਾ ਜੀ ਕਹਿੰਦੇ ਉਹ ਬੈਂਗਣ ਫਸ ਗਿਆ ਸੀਗਾ ਮਾਈ ਦਾ, ਅਤੇ ਉਹ ਸਰਜਰੀ ਹੋਈ ਸੀ ਬੈਂਗਣ, ਮਾਈ ਨੂੰ ਬੈਂਗਣ, ਬਾਬਾ ਜੀ ਕਹਿੰਦੇ ਬੈਂਗਣ ਨੂੰ ਪਸੰਦ ਹੈ ਨਾ। ਉੱਥੇ ਉਹ ਦੱਸਦੀ ਸੀਗੀ ਪੋਲੀ ਕਿ ਬਈ ਅਸੀਂ ਉੱਥੇ ਬੈਂਗਣ ਮੂੰਗਣ ਖਾਧੇ ਆ ਵਾਹਵਾ, ਅਤੇ ਉਹ ਪਤਾ ਨਹੀਂ ਬੈਂਗਣ ਦਾ ਕੀ ਬਣਾ ਕੇ, ਉਹ ਇਹ ਮਿਹਦੇ 'ਚ ਫਸ ਗਿਆ ਬਾਬਾ ਜੀ ਕਹਿੰਦੇ ਇਹਦੇ। ਉਹ ਫਿਰ ਮੇਰਾ ਆਪਰੇਸ਼ਨ ਹੋਇਆ ਉਹ, ਅਤੇ ਉਹਦੇ ਬਾਅਦ ਮਾਈ ਨਹੀਂ ਦੇਖੀ। ਮੈਨੂੰ ਲੱਗਦਾ ਬਾਬਾ ਜੀ ਕਹਿੰਦੇ ਕਿ ਬੈਂਗਣ ਨਿਕਲਿਆ ਨਹੀਂ ਹੈ। ਮੈਂ ਕਿਹਾ ਨਹੀਂ ਆ, ਨਿਕਲਿਆ ਹੋਣਾ ਹੁਣ ਤੱਕ। ਬਾਬਾ ਜੀ ਕਹਿੰਦੇ ਨਹੀਂ, ਉਹ ਬਹੁਤ ਹੀ ਭੈੜਾ ਫਸਿਆ ਉਹ, ਨਹੀਂ ਤਾਂ ਮਾਈ ਆ ਜਾਂਦੀ ਹੁੰਦੀ ਕੋਈ ਨਾ ਕੋਈ ਟਿਕਟਾਕ ਬਣਾਉਣਾ, ਕੋਈ ਨਾ ਕੋਈ ਚਗਰ ਬਣਾਉਣਾ। ਹਾਲਾਂਕਿ ਮਾਈ ਦੀ ਆਪਣੀ ਆ, CCD ਨੇ ਐਸਾ ਬੇਗੈਰਤ ਬੇਸ਼ਰਮ ਵਾਲਾ ਕੰਮ ਕੀਤਾ, ਇੱਕ ਬੱਚੇ ਦੀ ਜਾਨ ਚਲੀ ਗਈ ਸਿਰਫ ਇਹਨਾਂ ਦੀ ਅੰਧਾਧੁੰਦ ਫਾਇਰਿੰਗ ਤੋਂ, ਔਰ ਬੇਗੈਰਤੀ ਬੇਸ਼ਰਮੀ ਇਹਨਾਂ ਨੇ ਕੀਤੀ। ਕੋਈ ਉਹਦੇ 'ਤੇ ਨਾ ਕੋਈ ਹਕੂਮਤੀ ਵਜ਼ੀਰ ਆਇਆ ਸਾਹਮਣੇ, ਨਾ ਕੋਈ ਮਸ਼ੀਰ ਆਇਆ, ਨਾ ਮਾਈ ਆਪ ਆਈ, ਨਾ ਮਾਈ ਦੀਆਂ ਨੌਕਰਾਣੀਆਂ ਆਈਆਂ। ਉਹ ਕਿੱਥੇ ਆ ਵੱਡੇ ਮੂੰਹ ਵਾਲੀ ਪੋਲੀ ਜੀ ਜਿਹੜੀ ਹੈ, ਇਹਦਾ ਮਤਲਬ ਹੈ ਕਿ ਉਜ਼ਮਾ ਭੰਬੀਰੀ, ਵੈਸੇ ਤਾਂ ਬੜੀ ਭੰਬੀਰੀਆਂ ਖਾਂਦੀ ਹੁੰਦੀ, ਆ ਕੇ ਦੱਸਦੀ ਹੈ ਸਾਨੂੰ ਇੱਦਾਂ ਹੁੰਦਾ। ਇਹਦੇ 'ਤੇ ਆ ਕੇ ਦੱਸ ਨਾ ਕੋਈ, ਦੱਸ ਕੇ ਕੀ ਬੇਗੈਰਤੀ ਬੇਸ਼ਰਮੀ ਕੀਤੀ। ਬਿਲਕੁਲ ਚੁੱਪ ਆ, ਖਾਮੋਸ਼ ਆ, ਕਿਉਂਕਿ ਆਪਣੀ ਬੇਗੈਰਤੀ ਬੇਸ਼ਰਮੀ ਇਹਨਾਂ ਦੀ, ਉਹ ਬੰਦੇ ਫੜਨੇ ਪੈਣੇ ਆ, ਬੰਦੇ ਅੰਦਰ ਕਰਨੇ ਪੈਣੇ ਆ। ਅੰਦਰ ਹੋਣਾ ਕੋਈ ਵੀ ਨਹੀਂ ਵੈਸੇ ਐਵੇਂ ਕਿਉਂ ਹਨ। ਯਕੀਨ ਕਰੋ, ਅਗਰ ਅੰਦਰ ਕਿਸੇ ਨੂੰ ਕਰਨਾ ਵਾ ਨਾ, ਸਭ ਤੋਂ ਪਹਿਲੇ ਤਾਂ ਮਾਈ ਨੂੰ ਬੰਦਾ ਅੰਦਰ ਕਰੇ, ਫਿਰ ਮਾਈ ਦਾ ਜਿਹੜਾ ਆਸ਼ਕ ਆ ਉਹਨੂੰ ਅੰਦਰ ਕਰੇ। ਬਾਬੇ ਕਹਿੰਦੇ ਮਾਈ ਦਾ ਆਸ਼ਕ ਸਫਦਰ ਨੂੰ ਅੰਦਰ ਕਰ ਦੇ। ਮੈਂ ਕਿਹਾ ਯਾਰ ਸਫਦਰ ਪੁਰਾਣੀਆਂ ਗੱਲਾਂ ਹੋ ਗਈਆਂ ਯਾਰ, ਹੁਣ ਸਫਦਰ ਨਵੇਂ ਦੀ ਗੱਲ ਕਰ ਰਿਹਾ ਵਾਂ। ਬੇਗੈਰਤੀ ਬੇਸ਼ਰਮੀ, ਵੈਸੇ ਖਬਰ ਇਹ ਵੀ ਮਿਲ ਰਹੀ ਆ ਕਿ ਬਈ ਆ ਜਿਹੜੀ CCD ਆ ਜੋ ਬੇਗੈਰਤੀ ਬੇਸ਼ਰਮੀ ਕਰ ਰਹੀ ਆ, ਇਹਦੇ ਪਿੱਛੇ ਵੀ ਉਹ ਨੰਗੇ ਔਰ ਵੱਡੇ ਮੂੰਹ ਵਾਲਾ ਹਰਾਮਜ਼ਾਦਾ, ਹਾਂ ਇਹ ਉਹ ਜਦੀਮਾ ਕੰਜਰ ਜਿਹੜਾ, ਉਹ ਬਗੈਰਤ ਜਿਹੜਾ मुंह सुज पड़ोला होता था जब डेमू लड़िया करते थे, वो एडे ਵੱਡੇ ਮੂੰਹ वाला बेशरम नंगे मूँह वाला। यकीन करो एक ਇਹਦਾ ਮੂੰਹ, ਆ ਨਦੀਮ ਅੰਜਮ ਦਾ, ਤੇ ਇੱਕ ਇਹਦਾ ਸੇਲ ਅਹਿਮਦ ਦਾ ਮੂੰਹ, ਆ ਦੋ ਮੂੰਹ ਤੁਸੀਂ ਇਕੱਠੇ ਕਰ ਦਿਓ, ਯਕੀਨ ਕਰੋ ਕੋਈ ਚੰਗਾ ਭਲਾ ਪੁੱਲ ਬਣ ਜਾਏਗਾ। ਜਿੰਨਾ ਮਟੀਰੀਅਲ ਇਹਨਾਂ ਦੇ ਵਿੱਚ ਹੈ ਨਾ ਮੂੰਹਾਂ 'ਚ, ਪੁੱਲ ਬਣ ਜਾਏਗਾ ਇੱਕ ਚੰਗਾ ਭਲਾ। ਲੇਕਿਨ ਆ ਬਗੈਰਤ ਬੇਸ਼ਰਮ ਦਾ ਦੱਸਿਆ ਜਾ ਰਿਹਾ ਕਿ ਜੋ ਬਗੈਰਤੀ ਬੇਸ਼ਰਮੀ ਇਸ ਬਗੈਰਤ ਨੇ ਕੀਤੀ, ਨਦੀਮ ਅੰਜਮ ਨੇ, ਇਸ ਕੰਜਰ ਨੇ, ਜਦੋਂ ਆ ਲੱਗਾ ਸੀਗਾ ਹਾਜ਼ਰ ਸਰਵਿਸ 'ਚ, ਜੋ ਬਗੈਰਤੀ ਬੇਸ਼ਰਮੀ ਨੇ ਕੀਤੀ, ਉਹੀ ਬਗੈਰਤੀ ਬੇਸ਼ਰਮੀਆਂ ਹੁਣ ਪਿੱਛੇ ਰਹਿ ਕੇ ਕਰਵਾ ਰਿਹਾ। ਆ CCD ਜਿਹੜਾ ਸ਼ਾਖਸਾਨਾ ਸਾਹਮਣੇ ਆ ਰਿਹਾ, ਆ ਕਿਹਾ ਜਾ ਰਿਹਾ ਕਿ ਵੀ ਇਹਦੀ ਬਗੈਰਤੀ, ਇਹਦੀ ਬੇਸ਼ਰਮੀ ਹੈ, ਇਸ ਲਾਹਨਤੀ ਕਿਰਦਾਰ ਦੀ, ਇਹਨੇ ਬਗੈਰਤੀ ਫੇਰੀ ਹੋਈ ਆ। ਮੁਸਲਮਾਨ ਨੂੰ, ਲੋਕਾਂ ਨੂੰ ਜਿਹੜਾ ਨਾ ਉਹ ਗੋਲੀਆਂ ਮਰਵਾ ਰਿਹਾ। ਅੰਦਾਜ਼ਾ ਕਰੋ ਬਈ ਫੌਜੀ ਜ਼ੇਨ ਜਿਹੜਾ ਨਾ, ਯਕੀਨ ਕਰੋ ਇਹ ਇਹਨਾਂ ਦਾ ਕੰਮ ਹੀ ਨਹੀਂ ਹੈ ਸਿਵਿਲੀਅਨ ਦੇ ਵਿੱਚ। ਆ ਤਾਂ ਹੁਣ ਵੜੇ ਹੋਏ ਜਾਣ ਬੁੱਝ ਕੇ ਫਸੇ ਹੋਏ, ਅੰਦਰ ਫਸ ਕੇ ਸਿਵਿਲੀਅਨ ਦੇ ਵਿੱਚ ਜਿਹੜਾ ਨਾ ਇਹਨਾਂ ਨੇ ਤਮਾਮ ਬੇੜਾ ਗਰਕ ਕਰ ਦਿੱਤਾ ਨਿਜ਼ਾਮ ਦਾ। ਬਈ ਫੌਜੀ ਦਾ ਕੰਮ ਆ ਬਾਰਡਰ 'ਤੇ, ਬਾਰਡਰ ਤੋਂ ਅਗਰ ਉਹ ਹਟਿਆ ਤਾਂ ਸਿੱਧਾ ਆਪਣੇ ਘਰ ਜਾਏ। ਹਾਂ, ਇੱਧਰ ਉੱਧਰ ਕੰਮ ਹੀ ਨਹੀਂ ਉਹਦਾ। ਜਾਂ ਹਕੂਮਤੀ ਈਵਾਨਾਂ ਦੇ ਵਿੱਚ, ਜਾਂ ਹਕੂਮਤੀ ਜਿੱਥੇ ਕਿ ਪਾਲਿਸੀਆਂ ਬਣਦੀਆਂ, ਜਿੱਥੇ ਕਿ ਮੇਰਾ ਮਤਲਬ ਹੈ ਆਵਾਮ ਵਾਸਤੇ ਜਿਹੜਾ ਨਾ ਉਹ ਸਿਸਟਮ ਬਣਦਾ ਸਾਰਾ, ਉੱਥੇ ਉਹਦਾ ਵਜੂਦ ਤੱਕ ਨਹੀਂ ਹੋਣਾ ਚਾਹੀਦਾ। ਉਹ ਨਾਪਾਕ ਹੈ, ਯਕੀਨ ਕਰੋ ਉੱਥੇ ਉਹ ਨਾਪਾਕ ਹੈ, ਕਿਉਂਕਿ ਉਹਦਾ ਕੰਮ ਹੀ ਨਹੀਂ ਹੈ ਉੱਥੇ। ਲੇਕਿਨ ਇਹ ਸਾਰੇ ਵੜੇ ਹੋਏ ਨੇ, ਘੁੱਸੇ ਹੋਏ ਨੇ ਅੰਦਰ। ਹੁਣ ਉਹ ਫੌਜੀ ਜ਼ੇਨ ਦੇ ਵਿੱਚ ਜਿਹੜਾ ਨਾ ਜਿਹਨੂੰ ਇੱਕੋ ਹੀ ਉਹਨੂੰ ਹੈ ਆਪਣਾ ਪ੍ਰੋਬਲਮ ਕਹਿ ਲਓ, ਜਾਂ ਉਹਦੀ ਆਦਤ ਕਹਿ ਲਓ, ਜਾਂ ਜੋ ਉਹਨੂੰ ਬਣਾਇਆ ਗਿਆ ਕਿ ਉਹਨੇ ਯੈਸ ਸਰ ਕਰਨਾ। ਉੱਤੋਂ ਜਿਹੜਾ ਹੁਕਮ ਆਇਆ ਉਹਨੇ ਯੈਸ ਸਰ ਕਰ ਦੇਣਾ, ਜਾਂ ਜਦੋਂ ਆਪ ਬਣ ਗਿਆ ਕੋਈ ਸ਼ਾਇਦ, ਤੇ ਉਹਨੇ ਫਿਰ ਅੱਗੇ ਹੁਕਮ ਜਾਰੀ ਕਰ ਦੇਣਾ, ਚਾਹੇ ਉਹ ਗਲਤ ਹੀ ਹੁਕਮ ਹੋਵੇ। ਉਹਨੇ ਕਹਿਣਾ ਵੀ ਆਹ ਕਰੋ, ਆਹੀ ਕਰਨਾ, ਆਹੀ ਠੀਕ ਆ। ਅਗਲੇ ਕੁੱਲ ਆਪਣੇ ਆਪ ਨੂੰ ਸਮਝਦੇ, ਉਹ ਫਿਰ ਇੱਦਾਂ ਦੀਆਂ ਪਾਲਿਸੀਆਂ ਬਣਾ ਕੇ, ਇੱਦਾਂ ਦੀਆਂ ਟੀਮਾਂ ਬਣਾ ਕੇ, ਅਤੇ ਬਗੈਰਤੀ ਬੇਸ਼ਰਮੀ ਹੋਣੀ ਹੈ ਪੂਰੀ ਕੌਮ ਨਾਲ। ਮੇਰਾ ਮਤਲਬ ਹੈ ਕਿ ਜ਼ੁਲਮ ਹੀ ਕਰ ਸਕਦੇ ਆ। ਫਿਰ ਅੱਜ ਜ਼ੁਲਮ ਕਰ ਰਹੇ, ਦੇਖੋ ਅੱਜ ਪੂਰਾ ਜ਼ੁਲਮ ਪਾਕਿਸਤਾਨ 'ਚ ਹੋਇਆ, ਇਹਨਾਂ ਕਰਕੇ ਹੋਇਆ। ਇਹਨਾਂ ਨੇ ਬਗੈਰਤੀ ਬੇਸ਼ਰਮੀ ਕੀਤੀ ਆ। ਅਤੇ ਖੈਰ ਐਨੀਵੇ ਆ ਮਾਈ ਜਿਹੜੀ ਆ ਉਹ ਗਾਇਬ ਆ, ਅਤੇ ਆਪਣਾ ਪੋਟੀ ਟੈਕਸ ਤੁਹਾਡੇ 'ਤੇ ਲੱਗ ਗਿਆ, ਅਤੇ ਉਹ ਹੁਣ ਤੁਸੀਂ ਤਿਆਰੀ ਕਰੋ ਆਪਣਾ ਕਬਜ਼ ਕਰਵਾਉਣ ਦੀ। ਅਤੇ ਉਹਦੇ ਬਾਅਦ ਇੱਕ ਹੋਰ ਤੁਹਾਡੇ ਸਾਰਿਆਂ ਨਾਲ ਗਿਲਾ ਜਨਾਬ, ਯਾਰ ਆ ਤੁਸੀਂ ਬਹੁਤ ਜ਼ਿਆਦਤੀ ਕੀਤੀ, ਜ਼ੁਲਮ ਕੀਤਾ ਯਾਰ, ਆਖੋ ਖੁਦਾ ਦਾ ਖੌਫ ਕਰੋ ਯਾਰ। ਉਹ ਯਾਰ ਉਹ ਜਿਹੜੀ ਆਂਟੀ ਨਹੀਂ ਸੀ ਉਹ ਬੱਕਰੇ ਵਾਲੀ, ਉਹ ਜਿਹੜੀ ਕਹਿੰਦੀ ਸੀ ਲੜਕੀ ਬੱਕਰਾ ਖਾਤੇ ਹੋਏ ਕੈਸੀ ਲੱਗੇਗੀ। ਮੇਰਾ ਮਤਲਬ ਯਾਰ ਉਹ ਤਾਂ ਚੰਗੀ ਬੜੀ ਕੁੜੀ ਜਿਹੀ ਲੱਗ ਰਹੀ ਸੀ ਉੱਥੇ ਬੈਠੀ ਹੈਂ। ਅਤੇ ਮੈਂ ਕਿਹਾ ਯਾਰ, ਮੈਂ ਬਲਕਿ ਗੱਲ ਕੀਤੀ ਉਹਦੀ, ਅਤੇ ਮੈਂ ਕਿਹਾ ਯਾਰ ਕੁੜੀ ਜੀ ਕੋਈ ਬੈਠੀ ਹੈ
यकीन करो वो बुजुर्ग औरत आ और बाबा जी फरमाते ने कि पुत्र इंतहाई बुजुर्ग औरत यार देखो यार ये चेक करो समझ नहीं आती यार की होया पे अजकल यार मैनू अखां ते यकीन मैं देख रहा सी आंटी जी नूं मैं कि यार ये कौन तो जो बंदा बैठा सी कोई होर ਉਹਦੇ कोल सवाल पूछ रहे सी ਉਹ तू बड़ी वायरल हो गई लोग तेनू बड़ा जरा ना वो तवा ला रहे हैं तेरा ये वो मैं कि यार ये वही है अल्लाह माफ़ करे यार पछाणी नहीं जा रही है तो ये तो लगता ਉਹਦੀ अम्मी है कोई हाँ लेकिन ये वही आ ਉਹ यार बड़े रंग बदल लिए समझो बाहर आ के यार ਉਹ ਬਹਿ ਕੇ ਗਿਲਾ ਸ਼ਿਕਵਾ ਵੀ ਕਰ ਰਹੀ ਹੈ ਤੁਹਾਡੇ ਨਾਲ ਬਈ ਤੁਸੀਂ ਆਹ ਦੇਖੋ ਮੇਰੀ ਤੁਸੀਂ ਐਵੇਂ ਜਿਹੜਾ ਨਾ ਉਡਾਤਾ ਬਾਕੀ ਗੱਲਾਂ ਤੇ ਚਲੋ ਬਾਅਦ ਚੋਂ ਲੇਕਿਨ ਬਾਬਾ ਜੀ ਕਹਿੰਦੇ ਯਾਰ ਇਹ ਮੈਨੂੰ ਵਿੱਚ ਲੱਗਦੀ ਹੈ ਮੈਂ ਕਿਹਾ ਬਾਬਾ ਜੀ ਵਿੱਚ ਬਾਬਾ ਜੀ ਕਹਿੰਦੇ ਨਹੀਂ ਉਹ ਵਿੱਚ ਵਿੱਚ ਮੈਂ ਕਿਹਾ ਬਾਬਾ ਜੀ ਕਿਹਦੇ ਵਿੱਚ ਕਿਹਦੇ ਦਰਮਿਆਨ ਕੀ ਗੱਲ ਬਾਬਾ ਜੀ ਕਹਿੰਦੇ ਯਾਰ ਉਹ ਵਿੱਚ ਹੁੰਦੀ ਹੈ ਵਿੱਚ ਜਿਹੜੀ ਜਾਦੂਗਰਨੀ ਨਹੀਂ ਹੁੰਦੀ ਜਾਦੂਗਰ ਉਹ ਵਿੱਚ ਉਹਨੂੰ ਕਹਿੰਦੇ ਵਿਚ ਕਰਾਫਟ ਇੰਗਲਿਸ਼ ਕਹਿੰਦੇ ਆ ਬਾਬਾ ਜੀ ਨੂੰ ਵੀ ਇੱਕ ਦੋ ਲਫ਼ਜ਼ ਪਤਾ ਨਹੀਂ ਅੰਗਰੇਜ਼ੀ ਦੇ ਬਾਬਾ ਜੀ ਕਹਿੰਦੇ ਉਹ ਮੈਨੂੰ ਵਿੱਚ ਲੱਗਦੀ ਆ ਮੈਂ ਕਿਹਾ ਉਹ ਕਿੱਦਾਂ ਬਾਬਾ ਜੀ ਕਹਿੰਦੇ ਉਹ ਵਿੱਚ ਹੀ ਹੁੰਦੀ ਹੈ ਨਾ ਉਹ ਰੂਪ ਬਦਲ ਲੈਂਦੀ ਹੈ ਵਿੱਚ ਮਤਲਬ ਚੁੜੇਲ ਤੁਸੀਂ ਕਹਿ ਲਓ ਯਾਰ ਉਰਦੂ ਦੇ ਵਿੱਚ ਹਾਂ ਚੁੜੇਲ ਕਹਿ ਲਓ ਜਾਂ ਪਿਛਲ ਪੈਰੀ ਕਹਿ ਲਓ ਉੱਦਾਂ ਦੀ ਕੋਈ ਚੀਜ਼ ਬਾਬਾ ਜੀ ਕਹਿੰਦੇ ਸ਼ਕਲਾਂ ਬਦਲਦੀ ਆ ਵਿੱਚ ਮੇਰਾ ਮਤਲਬ ਵਿੱਚ ਆ ਮੈਂ ਕਿਹਾ ਬਾਬਾ ਜੀ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਚੀਜ਼ ਆ ਹਾਂ ਵਿੱਚ ਨਹੀਂ ਇਹਦੇ ਵਿੱਚ ਆ ਕੋਈ ਬਾਬਾ ਜੀ ਕਹਿੰਦੇ ਇਹਦੇ ਵਿੱਚ ਕੀ ਹੋ ਸਕਦਾ ਹਾਂ ਬਾਬਾ ਜੀ ਹੋ ਸਕਦਾ ਜਿੰਨ ਆਏ ਹੋਣ ਕੋਈ ਇਹਦੇ ਵਿੱਚ ਕੋਈ ਜਿੰਨ ਚੁੜੇਲ ਇਹਦੇ ਚ ਆਈ ਹੋਏ ਉਹ ਰੂਪ ਬਦਲ ਦਿੰਦੀ ਹੋਏ ਦੇਖੋ ਨਾ ਯਾਰ ਇਹ ਲੱਗਦਾ ਨਹੀਂ ਵੈਸੇ ਯਾਰ ਇਹ ਕਿੱਦਾਂ ਹੋ ਸਕਦਾ ਕਿ ਇੱਕ ਉਹ ਬਜ਼ੁਰਗ ਔਰਤ ਹੈ ਯਕੀਨ ਕਰੋ ਆ ਕੋਈ ਨਾਨੀ ਦਾਦੀ ਦੀ ਉਮਰ ਦੀ ਹੈ ਉਹ ਬਹਿ ਕੇ ਐਕਟਿੰਗ ਇੱਦਾਂ ਕਰ ਰਹੀ ਹੁੰਦੀ ਹੈ ਉੱਥੇ ਜਿੱਥੇ ਚੂਚੀ ਕਾਕੀ ਹੈ ਯਕੀਨ ਕਰੋ ਆਹ ਜ਼ਿਆਦਤੀ ਹੈ ਯਾਰ ਤੁਸੀਂ ਦੇਖੋ ਚਲੋ ਪਹਿਲੇ ਤੁਸੀਂ ਮਜ਼ਾਕ ਜਿੰਨਾ ਕਰ ਦਿੱਤਾ ਤੇ ਕਰ ਦਿੱਤਾ ਕੋਈ ਐਸੀ ਗੱਲ ਨਹੀਂ ਚਲੋ ਉਹਨੂੰ ਤੁਸੀਂ ਉਹ ਬੱਕਰਾ ਖਾਣਾ ਔਰ ਬਿਰਿਆਨੀ ਇਹ ਯਖ ਯੁਖ ਜੋ ਵੀ ਉਹਨੇ ਕੀਤਾ ਕਰਾਇਆ ਸਾਰਾ ਲੇਕਿਨ ਯਾਰ ਹੁਣ ਥੋੜ੍ਹਾ ਜਿਹਾ ਇਹਤਿਆਤ ਕਰੋ ਤੁਸੀਂ ਦੇਖੋ ਯਾਰ ਤੁਹਾਡੀ ਦਾਦੀ ਨਾਨੀ ਦੀ ਉਮਰ ਦੀ ਆ ਤੁਸੀਂ ਕਿਹੜਾ ਮਜ਼ਾਕ ਕਰਾਈ ਜਾਂਦੇ ਯਾਰ ਕੋਈ ਖੁਦਾ ਦਾ ਖੌਫ ਕਰੋ ਖਿਆਲ ਕਰੋ ਬਜ਼ੁਰਗ ਔਰਤ ਐਸ ਪਰ ਬਾਬਾ ਜੀ ਇੰਤਹਾਈ ਬਜ਼ੁਰਗ ਔਰਤ ਬਈ ਯਕੀਨ ਕਰੋ ਆ ਦੇਖੋ ਪਛਾਣ ਹੀ ਨਹੀਂ ਹੁੰਦੀ ਕੀ ਆ ਉਹ ਅਸਲੀਅਤ ਆਹੀ ਹੈ ਕਿ ਬਜ਼ੁਰਗਤ ਲੇਕਿਨ ਆ ਜਿਹੜਾ ਜਾਦੂ ਆ ਨਾ ਯਕੀਨ ਕਰੋ ਇਹ ਜਗਾਉਂਦੀਆਂ ਬਿਊਟੀ ਪਾਰਲਰ ਵਾਲੀਆਂ ਇਹਨਾਂ ਨੂੰ ਅੱਲਾ ਲਵੇ ਮੌਲਾ ਲਵੇ ਤੁਹਾਡਾ ਮੇਰਾ ਗਲਤ ਹੋਵੇ ਆ ਬਿਊਟੀ ਪਾਰਲਰ ਵਾਲੀਆਂ ਜਿਹੜੀਆਂ ਯਕੀਨ ਕਰੋ ਅਬ ਬੰਦਾ ਅੰਦਰ ਬੰਦੀ ਅੰਦਰ ਜਾਂਦੀ ਹੈ ਬਜ਼ੁਰਗ ਔਰਤ ਬਾਹਰ ਨਿਕਲਦੀ ਹੈ ਤੇ ਉਹ ਚੁਲਬੁਲ ਪਾਂਡੇ ਫਿਰ ਇੱਦਾਂ ਕੁੜੀ ਬਣ ਕੇ ਤਿਆਰ ਕਰਾ ਕੇ ਤੇ ਉਹ ਪੇ ਆਹ ਉਹੀ ਹਿਸਾਬ ਕਿਤਾਬ ਆ ਮੇਕਅਪ ਸਾਰਾ ਕਮਾਲ ਇਹ ਸਰਜਰੀਆਂ ਵੀ ਨਹੀਂ ਤੁਸੀਂ ਇੱਦਾਂ ਅੰਦਾਜ਼ਾ ਕਰ ਲਓ ਕਿ ਬਈ ਆ ਜਿਹੜਾ ਮਾਈ ਇੰਨਾ ਸਰਜਰੀਆਂ ਕਰਵਾਉਣ ਤੋਂ ਬਾਅਦ ਵੀ ਮਾਈ ਮੇਕਅਪ ਥੱਪ ਕੇ ਸਾਹਮਣੇ ਆਉਂਦੀ ਹੈ ਹਾਂਜੀ ਕਿਉਂਕਿ ਉਹ ਮੇਕਅਪ ਦੇ ਬਗੈਰ ਕੋਈ ਹਿਸਾਬ ਕਿਤਾਬ ਨਹੀਂ ਅਤੇ ਮੈਂ ਉਹ ਸੋਚ ਕੇ ਮੈਂ ਕਿਹਾ ਬਾਬਾ ਜੀ ਜੇ ਆਪਣਾ ਮੇਕਅਪ ਵਾਲੀਆਂ ਦਾ ਇਹ ਹਾਲ ਹੈ ਤੁਸੀਂ ਜ਼ਰਾ ਧਿਆਨ ਕਰੋ ਹਾਂ ਡੱਡੂ ਵੀ ਮੇਕਅਪ ਥੱਪ ਕੇ ਆਉਂਦਾ ਤਾਂ ਕੁਛ ਲੱਗਦਾ ਈਸ਼ਵਰੀਆ ਜਿਹਾ ਉੱਦਾਂ ਨੂੰ ਦੇਖੋ ਤਾਂ ਬਿਲਕੁਲ ਫਰਕ ਆ ਉੱਦਾਂ ਬਿਲਕੁਲ ਸ਼ੇਖ ਸਾਹਿਬ ਲੱਗਦੇ ਆ ਮਤਲਬ ਕੀ ਆ ਹਾਜ਼ਾ ਅਰਬੀ ਸ਼ੇਖ ਲੱਗਦਾ ਦਾੜੀ ਤੋਂ ਬਗੈਰ ਲੇਕਿਨ ਉਹ ਕਮਾਲ ਹੈ ਨਾ ਉਹਦਾ ਭਾਈ ਉਹਦਾ ਮੇਕਅਪ ਦਾ ਕਮਾਲ ਹੈ ਮੇਕਅਪ ਥੱਪ ਪਾ ਕੇ ਅਤੇ ਉਹ ਯਾਰ ਹੁਣ ਤੁਸੀਂ ਇਹਤਿਆਤ ਕਰੋ ਹਾਂ ਅਤੇ ਆਹ ਬਜ਼ੁਰਗ ਔਰਤ ਨੂੰ ਨਾ ਤੰਗ ਕਰੋ ਕੋਈ ਗੱਲ ਨਹੀਂ ਯਾਰ ਉਹਨੇ ਇਹੀ ਕਿਹਾ ਬੱਕਰਾ ਬਈ ਉਹਨੂੰ ਨਹੀਂ ਪਸੰਦ ਬੱਕਰਾ ਹਾਂ ਔਰ ਬਾਅਦ 'ਚ ਉਹਨੇ ਕਿਹਾ ਕਿ ਬੱਕਰੇ 'ਚ ਕੋਲੈਸਟਰੋਲ ਵੀ ਬੜਾ ਹੁੰਦਾ ਵਾ ਹਾਂ ਉਹ ਕਹਿੰਦੀ ਮੈਂ ਮਜ਼ਾਕ ਕਰਨ ਕਿਹਾ ਸੀਗਾ ਵੀ ਲੇਕਿਨ ਉਹ ਦੇਖੋ ਆਪਣਾ ਮਟਨ ਕਹਿ ਲਓ ਇਹ ਵੋ ਨਜ਼ਾਕਤ ਨਾਲ ਉਹ ਕਹਿੰਦੀ ਹੈ ਕਿ ਵੀ ਉਹ ਜਿਹੜੀਆਂ ਖਵਾਤੀਨ ਹੁੰਦੀਆਂ ਉਹਦੇ 'ਚ ਨਜ਼ਾਕਤ ਹੁੰਦੀ ਹੈ ਉਹ ਗੱਲ ਉਹਦੀ ਠੀਕ ਹੈ ਲੇਕਿਨ ਖਵਾਤੀਨ 'ਚ ਨਜ਼ਾਕਤ ਹੁੰਦੀ ਹੈ ਬਜ਼ੁਰਗ ਔਰਤਾਂ 'ਚ ਕਿੱਥੇ ਨਜ਼ਾਕਤ ਬਈ ਤੂੰ ਮਾਈ ਬਜ਼ੁਰਗ ਔਰਤਾਂ ਇੱਕ ਤੂੰ ਖੁਦਾ ਦਾ ਖੌਫ ਕਰ ਤੂੰ ਚਾਹ ਕੇ ਅੱਲਾ ਤੋਬਾ ਕਰ ਹੁਣ ਤਾਂ ਕਦੀ ਵੀ ਫਰਿਸ਼ਤਾ ਤੇਰੇ ਕੋ ਵੀ ਆ ਕੇ ਕਹਿ ਸਕਦਾ ਵਾ ਕਿ ਬਈ ਬੱਕਰੇ ਵਾਲੀ ਮਾਈ ਚੱਲ ਚੱਲੀਏ ਕੋਈ ਉਮਰ ਹੋ ਗਈ ਇੰਨੀ ਉਹਦੀ ਲੇਕਿਨ ਉਹ ਚੂਚੀ ਕਾਕੀ ਬਣੀ ਹੋਈ ਹੈ ਬੈਠੀ ਅੰਦਾਜ਼ਾ ਕਰੋ ਅਜੀਬੋ ਗਰੀਬ ਦਿਮਾਗੀ ਹਾਲਾਤ ਮੈਨੂੰ ਠੀਕ ਨਹੀਂ ਲੱਗਦੇ ਬਾਬਾ ਜੀ ਕਹਿੰਦੇ ਕਿ ਇਹਦੀ ਸ਼ਾਦੀ ਹੋਈ ਹੈ ਨਹੀਂ ਯਾਰ ਕੀ ਸਵਾਲ ਹੈ ਯਾਰ ਆ ਕੀ ਹਰ ਇੱਕ ਦੀ ਪੁੱਛੀ ਜਾਂਦੇ ਬਾਬਾ ਜੀ ਕਹਿੰਦੇ ਹੋਈ ਹੈ ਕਿ ਨਹੀਂ ਹੋਈ ਮੈਂ ਕਹਿੰਦੀ ਬਾਬਾ ਜੀ ਉਹਦਾ ਵਿਆਹ ਨਹੀਂ ਹੋਇਆ ਉਹ ਕਹਿੰਦੀ ਮੈਂ ਬਗੈਰਤੀ ਪਾਲਣਾ ਨਹੀਂ ਚਾਹੁੰਦੀ ਵਿਆਹ ਬਾਬਾ ਜੀ ਕਹਿੰਦੇ ਇਹਦੇ 'ਚ ਕਾਹਦੀ ਲੈ ਬਾਬਾ ਜੀ ਮੈਂ ਕਿਹਾ ਯਾਰ ਉਹ ਆਜ਼ਾਦ ਖਿਆਲ ਔਰਤ ਆ
ਹਾਂ ਉਹ ਕਹਿੰਦੀ ਫਰੈਂਡਸ਼ਿਪ ਹੋਣੀ ਚਾਹੀਦੀ ਆ, ਸ਼ਾਦੀ ਕੀ ਰੱਖਿਆ, ਐਵੇਂ ਬੰਦਾ ਫਸ ਜਾਵੇ ਸ਼ਾਦੀ ਕਰਾ ਕੇ। ਬਾਬਾ ਜੀ ਕਹਿੰਦੇ ਮੇਰੇ ਵੀ ਇਹੀ ਖਿਆਲਾਤ ਨੇ। ਬਾਬਾ ਜੀ ਕਹਿੰਦੇ ਉਹਨੂੰ ਦੱਸ ਜਾ ਕੇ ਕਿ ਬਾਬੇ ਦੀ ਸੋਚ ਤੇਰੇ ਨਾਲ ਬਹੁਤ ਮਿਲਦੀ ਆ, ਬਾਬੇ ਨਾਲ ਯਾਰੀ ਦੋਸਤੀ ਨਾਲ। ਮੈਂ ਕਿਹਾ ਬਾਬਾ ਜੀ ਤੁਹਾਡੇ ਨਾਲ ਯਾਰੀ ਦੋਸਤੀ ਲੱਗਣੀ ਨਹੀਂ, ਤੁਸੀਂ ਖਾਂਦੇ ਹੋ ਬੱਕਰੇ। ਉਹ ਖਿਲਾਫ ਆ ਬੱਕਰੇ ਨੂੰ। ਬਾਬਾ ਜੀ ਕਹਿੰਦੇ ਚਲੋ ਯਾਰ ਮੈਂ ਭੇਡੂ ਖਾਣਾ ਸ਼ੁਰੂ ਕਰ ਦਿਆਂਗਾ, ਬੱਕਰੇ ਮੇਰੀ ਗੱਲ ਤਾਂ ਕਰਾਓ ਕੁਛ।